ਸਦਾਵੇਂ ਤੇ ਜਦ ਰਾਤ ਨੂੰ ਜਾਗ ਕੁੱਤੇ ਤੈਤੀ ਉੱਤੇ ਵਾਪੀ ਜਾਗੇ ਤੇ ਤੂੰ ਸ਼ੈਖ ਸਦਾਵੇਂ ਪਰ ਰਾਤ ਨੂੰ ਜਾਗਣ ਕੁੱਤੇ ਤੈਤੀ ਉੱਤੇ। ਨਾ ਮੈਂ ਮੂਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਰਾਉਨ, ਬੁੱਲਾ ਕੀ ਜਾਣਾ ਮੈਂ ਕੌਣ। ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿੱਚ ਭੰਗਾਂ ਨਾ ਸ਼ਰਾਬਾਂ, ਨਾ ਵਿੱਚ ਰਿੰਦਾਂ ਮਸਤ ਖਰਾਬਾਂ, ਨਾ ਵਿੱਚ ਜਾਗਣ ਨਾ ਵਿੱਚ ਸੌਣ, ਬੁੱਲਾ ਕੀ ਜਾਣਾ ਮੈਂ ਕੌਣ। ਨਾ ਵਿੱਚ ਸ਼ਾਦੀ ਨਾ ਗਮਨਾਕੀ, ਨਾ ਮੈਂ ਵਿੱਚ ਪਲੀਤੀ ਪਾਕੀ, ਨਾ ਮੈਂ ਆਬੀ ਨਾ ਮੈਂ ਖਾਕੀ, ਨਾ ਮੈਂ ਆਤਸ਼ ਨਾ ਮੈਂ ਪੌਣ। ਮੂਰ ਨਾ ਛੱਡ ਦੇ ਭਾਵੇਂ 100 ਪੈਵਣ ਜੁੱਤੇ ਤੈਤੀ ਉੱਤੇ। ਮੇਰੇ ਮੁਤਾਬਕ ਜਾਂ ਮੈਂ ਇਹ ਸਮਝਣਾ ਵਾਂ ਕਿ ਬੁੱਲੇ ਸ਼ਾਹ ਦਾ ਜਿਹੜਾ ਜਨਮ ਹੈ ਉਹ ਇੱਕ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬੀ ਜ਼ੁਬਾਨ, ਉਹਦਾ ਫਲਸਫਾ ਔਰ ਜਿਹੜੀ ਇੱਕ ਪੁਰਾਣੀ ਰੀਤ ਤੁਰੀ ਜਾਂਦੀ ਸੀ ਉਹਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਨਵਾਂ ਬਾਬ ਹੈ, ਇੱਕ ਨਵਾਂ ਜਿਹੜਾ ਰਸਤਾ ਖੋਲ੍ਹਦਾ ਹੈ। ਪੰਜਾਬ ਦੇ ਵਿੱਚ ਫਲਸਫਾ ਸ਼ਾਇਰੀ ਬਹੁਤ ਪੁਰਾਣੀ ਤੁਰੀ ਜਾਂਦੀ ਹੈ, ਲੇਕਿਨ ਬੁੱਲੇ ਸ਼ਾਹ ਦਾ ਖਾਸ ਲੁਕਾਈ ਦੀ ਬੋਲੀ ਦੇ ਨਾਲ ਜੋੜ ਕੇ ਉਹਨੂੰ ਬੋਲਣਾ ਜਿਹੜਾ ਸੀ ਜਾਂ ਉਹਨੂੰ ਲਿਖਣਾ ਜਿਹੜਾ ਸੀ, ਮਸਲਨ ਉਹ ਫਾਰਸੀ ਬੜੀ ਅੱਛੀ ਜਾਣਦੇ ਸਨ, ਅਰਬੀ ਵੀ ਜਾਣਦੇ ਸਨ, ਲੇਕਿਨ ਉਹਨਾਂ ਦਾ ਖਾਸ ਪੰਜਾਬੀ ਬੋਲੀ, ਕਿਉਂਕਿ ਪੰਜਾਬੀ ਬੋਲੀ ਲੁਕਾਈ ਦੀ ਬੋਲੀ ਸੀ, ਤੇ ਉਹਨਾਂ ਨੇ ਉਸ ਫਲਸਫੇ ਨੂੰ ਆਸਾਨ ਕਰਕੇ ਉਹਨਾਂ ਲੋਕਾਂ ਤੱਕ ਅਪਣਾਇਆ ਔਰ ਉਸ ਤਹਿਰੀਕ ਨੂੰ ਵਧਾਇਆ ਕਿ ਜਿਸ ਤਹਿਰੀਕ ਦੇ ਨਾਲ ਮਾੜੇ ਦੀ ਭਲਾਈ ਹੋ ਸਕੇ, ਲੋਕਾਂ ਦੇ ਵਿੱਚ ਅਮਨ ਸਕੂਨ ਔਰ ਸ਼ਾਂਤੀ ਆ ਸਕੇ। ਜੇ ਮੈਂ ਤੈਨੂੰ ਅੰਦਰ ਢੂੰਡਾਂ ਤਾਂ ਮਕਈਅਤ ਜਾਣਾ, ਜੇ ਮੈਂ ਤੈਨੂੰ ਬਾਹਰ ਢੂੰਡਾਂ ਮੇਰੇ ਅੰਦਰ ਕੌਣ ਸਮਾਣਾ। ਸਭ ਵਿੱਚ ਤੂੰ ਏ, ਸਭ ਕੁਝ ਤੂੰ ਏ, ਸਭ ਤੋਂ ਪਾਕ ਪਛਾਣਾ। ਮੈਂ ਵੀ ਤੂੰ ਏ ਤੇ ਤੂੰ ਵੀ ਤੂੰ ਏ, ਵਿੱਚ ਬੁੱਲਾ ਕੋਣ ਨੂੰ ਮੋੜ। बड़ी नमाज बड़ी नमाज ते नियाज ना सिखिया, तेरिया किस कम पड़िया नमाजा। ना कर डिठा ना कर वाला डिठा, तेरिया किस कम दित्तियां आवाजा। बुल्ले शाह पता तद लग सी जद चिड़ी फसी हथ बादा, की जाना मैं कौन बुलिया, 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 की जाना मैं कौन। ਬੁੱਲੇ ਸ਼ਾਹ ਅਸਾਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਬੁੱਲੇ ਸ਼ਾਹ ਜਿਸ ਵੇਲੇ ਦਾ ਸ਼ਾਇਰ ਹੈ, ਉਸ ਵੇਲੇ ਪੰਜਾਬ ਦੀ ਜਿਹੜੀ ਹਾਲਤ ਸੀ, ਧਾੜੂਆਂ ਦੀ ਹਰ ਬੰਨਿਓਂ ਜਿਹੜੀ ਹੈ ਜੰਗ ਜਾਰੀ ਸੀ, ਬੁਰਾ ਹਾਲ ਸੀ ਪੰਜਾਬ ਦਾ। ਬਲਕਿ ਬੁੱਲੇ ਸ਼ਾਹ ਖੁਦ ਹੀ ਲਿਖਿਆ ਕਿ ਬੁਰਾ ਹਾਲ ਹੋਇਆ ਪੰਜਾਬ ਦਾ। ਤੇ ਉਸ ਵੇਲੇ ਦੀ ਜਿਹੜੀ ਬਾਦਸ਼ਾਹੀ ਸੀ ਉਹਦੇ ਖਿਲਾਫ ਜਿਹੜੀਆਂ ਲੁਕਾਈ ਦੀਆਂ ਤਹਿਰੀਕਾਂ ਚੱਲੀਆਂ, ਬੁੱਲੇ ਸ਼ਾਹ ਉਹਨਾਂ ਤਹਿਰੀਕਾਂ ਵਿੱਚ ਸ਼ਾਮਿਲ ਰਹੇ।
ਚ ਆਣ ਕੇ ਉਹਨਾਂ ਨੇ ਲੋਕਾਂ ਨੂੰ ਦੀਨ ਦੀ ਤਬਲੀਗ ਕੀਤੀ ਔਰ ਸੂਫੀਆ ਇਕਰਾਮ ਦੇ ਇਤਰਾਮ ਦੇ ਬਾਰੇ 'ਚ ਹਰ ਚੀਜ਼ ਦੇ ਸੂਫੀਆ ਦੀਆਂ ਉਹਨਾਂ ਨੇ ਚੀਜ਼ਾਂ ਜਿਹੜੀਆਂ ਸੀ ਉਹ ਦੱਸੀਆਂ, ਜਿਹਦੇ ਵਿੱਚ ਹਜ਼ਰਤ ਬਾਬਾ ਬੁੱਲੇ ਸ਼ਾਹ ਰਹਿਮਤੁल्लाह अलैह ਨੇ ਸੂਫੀ ਸ਼ਾਇਰੀ ਕੀਤੀ ਤੇ ਪੰਜਾਬੀ 'ਚ ਕੀਤੀ। ਉਹਨਾਂ ਦੇ ਪੰਜਾਬੀ ਦੇ ਇਸ਼ਾਰ ਜਿਹੜੇ ਨੇ ਬੜੇ ਵੀ ਮਸ਼ਹੂਰ ਨੇ, ਜਿਹੜੇ ਕਿ ਅੱਜ ਕਵਾਲੀਆਂ ਦੀ ਸ਼ਕਲ 'ਚ ਵੀ ਕਵਾਲ ਗਾ ਰਹੇ ਨੇ ਔਰ ਲੋਕਾਂ ਦੇ ਸੀਨੇ 'ਚ ਉਤਰ ਰਹੇ ਨੇ। ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਕਹੀਆਂ ਹੋਈਆਂ ਅੱਜ ਲੋਕ ਜਿਸ ਵੇਲੇ ਕਿ ਉਹਨਾਂ ਦਾ ਤਜ਼ੀਆ ਕਰਦੇ ਨੇ, ਉਹਨਾਂ ਦਾ ਸਾਰਾ ਦੇਖਦੇ ਨੇ ਤੇ ਫਿਰ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਆਪ ਨੇ ਜੋ ਕੁਝ ਵੀ ਫਰਮਾਨ ਸਨ ਉਹ ਇਸਲਾਮ ਦੀ ਮੁਤਾਬਕਤ ਰੱਖਦੇ ਸੀ। ਇਸਲਾਮ ਦੇ ਨਾਲ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਹਦੀਸਾਂ ਦੇ ਨਾਲ ਮੁਤਾਬਕਤ ਰੱਖਦੇ ਹੋਇਆ ਉਹਨਾਂ ਨੇ ਕਲਾਮ ਕਹੇ। ਤੇ ਉਸ ਤੋਂ ਬਾਅਦ ਅੱਜ ਉਹਨਾਂ ਦਾ 261ਵਾਂ ਉਰਸ ਸ਼ਰੀਫ ਮਨਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਫਜ਼ਲ ਬਰਕਾਤ ਦਾ ਇਹ ਆਲਮ ਹੈ ਕਿ ਦੂਰ ਦਰਾਜ ਤੋਂ ਲੋਕ ਦੌਗ ਦਰ ਦੌਗ ਉਹਨਾਂ ਦੇ ਮਜ਼ਾਰ 'ਤੇ ਹਾਜ਼ਰ ਹੋ ਰਹੇ ਨੇ, ਉਹ ਸ਼ਰੀਕ ਹੋ ਰਹੇ ਨੇ ਔਰ ਬੜੀ ਰੂਹਾਨੀਅਤ ਦੇ ਨਾਲ ਉਹ ਸ਼ਰੀਫ ਮਨਾਇਆ ਜਾਂਦਾ ਹੈ। ਤੇ ਇਹ ਹਰ ਸਾਲ ਹੀ ਜਿਹੜਾ ਹੈ ਅਗਸਤ ਦੇ ਮਹੀਨੇ ਦੇ ਵਿੱਚ ਇਹ 24 ਤੋਂ ਅਗਸਤ ਤੋਂ ਸ਼ੁਰੂ ਹੋ ਕੇ ਤੇ 25, 26, 27 ਤੱਕ 3 ਦਿਨ ਵਾਸਤੇ ਜਿਹੜਾ ਹੈ ਉਹ ਸ਼ਰੀਫ ਚੱਲਦਾ ਹੈ ਤੇ ਲੋਕ ਦੌਗ ਦਰ ਦੌਗ ਆਣ ਕੇ ਤੇ ਇਹਦੇ ਸ਼ਾਮਲ ਹੋ ਕੇ ਰੂਹਾਨੀ ਫੈਜ਼ ਹਾਸਲ ਕਰਦੇ ਨੇ। शैतान नाल रहने लड़दा, कदे नफ्स अपने नाल लड़िए